ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਯੂਨਾਈਟਿਡ ਸਿੱਖਸ ਇੱਕ ਐਸੀ ਆਰਗੇਨਾਈਜੇਸ਼ਨ ਹੈ ਜਿਹੜੀ ਨਾ ਸਿਰਫ ਸਿੱਖਾਂ ਦੀਆਂ ਪ੍ਰੋਬਲਮਸ ਦੇ ਵਿੱਚ ਮਦਦ ਕਰਦੀ ਹੈ ਬਲਕਿ ਸਰਬੱਤ ਦੇ ਭਲੇ ਦੇ ਕਾਨਸੈਪਟ ਤੇ ਵੀ ਪਹਿਰਾ ਦੇ ਰਹੀ ਹੈ। ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਨੂੰ ਯੂਨਾਈਟਿਡ ਨੇਸ਼ਨ ਵੱਲੋਂ ਵੀ ਮਾਨਤਾ ਹਾਸਿਲ ਹੈ क्योंकि जो भी इस धरती ते किते भी कोई प्रॉब्लम आई है, यूनाइटेड सिक्स सब तो पहला जात पात रंग रूप रिलीजन डिफरेंस नूं पिछे रखते हुए इंसानियत के नाते हर एक इंसान की मदद करने के लिए दुनिया के किसी भी कोने ते पहुंच जाते हैं। व्यूअर्स, फॉर एग्जाम्पल हेडी दा अर्थक्वेक होवे, सुनामी, कटरीना, सैंडी, पाकिस्तान अर्थक्वेक, श्रीनगर अर्थक्वेक तो इलावा बहुत जगह ते इस ऑर्गेनाइजेशन के मैंबर्स ने ह्यूमैनिटेरियन एड रिलीफ कैंप्स लगा के लोगों की मदद की है। ईवन रिसेंटली जो नेपाल दे विच अर्थक्वेक आया तद तो लैके हुण तक इस ऑर्गेनाइजेशन के मैंबर्स नेपाल दे विच जिन्नी मदद हो सके अजे तक कर रहे हैं। व्यूअर्स, हुण असीं आज दे कॉन्टैक्स्ट दे विच यूनाइटेड सिक्स की सेवा की गल करते हैं। जिमें आप सब जानते हैं कि किवें सीरिया, अफगानिस्तान ते इराक दे ਜਿਹੜੇ रेफ्यूजीज सिविल वार का शिकार हैं किवें अपने परिवारों समेत इन्हां देशों विचों निकल के यूरोप वाल नूं पनाह लैण दे लई जा रहे हैं। इन्हां वालों काफ़ी रेफ्यूजीज छोटियां छोटियां किश्तियां राही ट्रैवल करते हैं, कई ट्रेन राही बाहर नूं निकलण की कोशिश कर रहे हैं। सो यूनाइटेड सिक्स ऑर्गेनाइजेशन ने रिलीफ डायरैक्टर सरदार विशवंत सिंह जी ने इन्हां दी मदद करने दे लई मैसेडोनिया दे विच एक ट्रांजिट कैंप लगाया है जिस ते अज दा साडा प्रोग्राम बेस्ड है। यूनाइटेड सिक्स दे रिलीफ डायरैक्टर सरदार विशवंत सिंह जी नाल अज असीं गलबात करांगे कि इस वेले मैसेडोनिया दे विच की सिचुएशन चल रही है, इन्हां रेफ्यूजियां दी की सिचुएशन है कि इस वेले इस कैंप दे वल्लों किहड़े-किहड़े होर उपराले कीते जा रहे हैं। तां मैसेडोनिया तो साडे नाल लाइन ते जुड़ चुके ने विशवंत सिंह जी। वीर जी, वाहिगुरू जी का खालसा वाहिगुरू जी की फतेह। जी, वाहिगुरू जी का खालसा वाहिगुरू जी की फतेह। की हाल चाल है वीर जी? आई एम वेरी गुड, थैंक यू सो मच। सो वीर जी, सब तो पहला तो असीं तुहाडे कोल जानना चाहांगे मैसेडोनिया दे बारे। सानू मैसेडोनिया दे बारे दसो, इस दी थोड़ी जी बैकग्राउंड दे बारे दसो एंड आल्सो तुसीं इह जगह क्यों चूज कीती है, इन्हां लोकां दी मदद करन दे लई सानू इस बारे जानकारी दिओ। अच्छा, सब तो पहला मैं तुहाडा बहुत बहुत टीवी 84 का बहुत बहुत धन्यवाद करना चाहुंदा हां ते सारे व्यूअर्स का बहुत धन्यवाद करना चाहुंदा क्योंकि ਤੁਸੀਂ ਸਾਨੂੰ ਇਹ ਮੌਕਾ ਦਿੱਤਾ। ਜੋ ਸਾਡਾ ਮਿਸ਼ਨ ਇੱਥੇ ਚੱਲ ਰਿਹਾ ਹੈ ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ। ਤੇ ਮੈਸੇਡੋਨੀਆ ਬਾਰੇ ਸਭ ਤੋਂ ਪਹਿਲਾਂ ਮੈਨੂੰ ਇਹ ਪਤਾ ਸੀ ਕਿ ਇੱਕ ਜਿਹੜਾ ਸਿਕੰਦਰ ਬਾਦਸ਼ਾਹ ਸੀ ਨਾ, ਆਪਾਂ ਨੂੰ ਅਲੈਗਜ਼ੈਂਡਰ ਦ ਗ੍ਰੇਟ ਸੱਦਦੇ ਹਾਂ, ਉਹ ਸਿਕੰਦਰ ਬਾਦਸ਼ਾਹ ਮੈਸੇਡੋਨੀਆ ਤੋਂ ਆਇਆ ਸੀ ਆਲ ਦ ਵੇ ਅਪ ਟੂ ਇੰਡੀਆ। ਜਿਹੜੀ ਲੈਂਡ ਉਸ ਟਾਈਮ ਤੇ ਇੰਡੀਆ ਨਹੀਂ ਸੀ ਪਰ ਉਸ ਧਰਤੀ ਤੱਕ ਪਹੁੰਚਿਆ ਤੇ ਕਹਿੰਦੇ ਸੀ ਕਿ ਸਾਰੀ ਦੁਨੀਆ ਦਾ ਬਾਦਸ਼ਾਹ ਸੀ ਤੇ ਉਹ ਇਸ ਜਗ੍ਹਾ ਤੋਂ ਆਇਆ ਸੀ ਮੈਸੇਡੋਨੀਆ। ਤੇ ਜਦੋਂ ਆਪਾਂ ਇਹ ਰੈਫਿਊਜੀ ਕ੍ਰਾਈਸਿਸ ਬਾਰੇ ਸੁਣਿਆ ਤੇ ਪੜ੍ਹਿਆ ਤੇ ਦੇਖਿਆ ਤੇ ਸਾਨੂੰ ਪਤਾ ਲੱਗਿਆ ਕਿ 1 ਮਿਲੀਅਨ ਰੈਫਿਊਜੀਜ਼ ਮਿਡਲ ਈਸਟ ਤੋਂ, ਇਰਾਕ ਤੋਂ, ਸੀਰੀਆ ਤੋਂ, ਕੁਰਦਿਸਤਾਨ ਤੋਂ, ਅਫਗਾਨਿਸਤਾਨ ਤੋਂ ਜਾ ਰਹੇ ਨੇ ਯੂਰਪ, ਟਰਕੀ ਰਾਹੀਂ, ਗ੍ਰੀਸ ਰਾਹੀਂ ਕਿਸ਼ਤੀਆਂ ਤੇ ਜਾ ਕੇ ਜਾਂ ਜਿਹੜਾ ਵੀ ਰਸਤਾ ਉਹਨਾਂ ਨੂੰ ਮਿਲਦਾ ਉਹ ਜਾ ਰਹੇ ਸੀ। ਸਮਾਂ ਵਿੱਚ ਉਹ ਜਦੋਂ ਗਰਮੀਆਂ ਦੇ ਮੌਸਮ ਵਿੱਚ ਤਾਂ ਤੁਰ ਰਹੇ ਸੀ ਤੇ ਉਸ ਟਾਈਮ ਤੇ ਬਹੁਤ ਪਾਬੰਦੀਆਂ ਸਨ ਤੇ ਬਹੁਤ ਸਾਰੇ ਮੁਲਕਾਂ ਨੇ ਉਹਨਾਂ ਨੂੰ ਤੁਰਨ ਨਹੀਂ ਦਿੱਤਾ ਤੇ ਬਹੁਤ ਪ੍ਰੋਬਲਮ ਸੀ। ਸਾਰਾ ਕੁਝ ਆਪਾਂ ਦੇਖ ਰਹੇ ਸੀ ਤੇ ਹੁਣ ਥੋੜਾ ਜਿਹਾ ਸਿਸਟਮ ਜਿਹਾ ਬਣ ਗਿਆ ਕਿ ਕਈ ਮੁਲਕਾਂ ਨੇ ਬਿਲਕੁਲ ਬਾਰਡਰ ਬੰਦ ਕਰ ਲਏ, ਜਿਸ ਤਰ੍ਹਾਂ ਹੰਗਰੀ ਨੇ ਬਿਲਕੁਲ ਬਾਰਡਰ ਬੰਦ ਕਰ ਲਏ। ਪਰ ਜਿਹੜੇ ਬਾਰਡਰ ਜਿਹੜੇ ਖੁੱਲੇ ਆ ਗ੍ਰੀਸ ਤੋਂ, ਜਿਹੜੇ ਗ੍ਰੀਸ ਦੇ ਆਈਲੈਂਡਸ ਤੋਂ ਹੁੰਦੇ ਆ, ਫਿਰ ਉਹ ਗਿਵਿਲਿਆ ਕੈਂਪ ਜਿਹੜਾ ਕਿ ਮੈਸੇਡੋਨੀਆ ਗ੍ਰੀਸ ਦੇ ਬਾਰਡਰ ਤੇ ਆ, ਮੈਸੇਡੋਨੀਅਨ ਦੇ ਸਾਈਡ ਤੋਂ, ਉੱਥੋਂ ਉਹਨਾਂ ਨੂੰ ਇੱਕ ਟ੍ਰੇਨ ਮਿਲਦੀ ਆ ਤੇ ਟ੍ਰੇਨ ਲੈ ਕੇ ਪੂਰਾ ਮੈਸੇਡੋਨੀਆ ਕ੍ਰਾਸ ਕਰਦੇ ਆ 4 ਘੰਟਿਆਂ ਵਿੱਚ। ਤੇ ਜਦੋਂ ਤਾਬਾਨੋਸੇ ਕੈਂਪ ਪਹੁੰਚਦੇ ਆ, ਇਹ ਤਾਬਾਨੋਸੇ ਕੁਮਾਨੋਵ ਵਿੱਚ ਹੈ। ਕੁਮਾਨੋਵ ਬਿਲਕੁਲ ਮੈਸੇਡੋਨੀਆ ਸਰਬੀਅਨ ਬਾਰਡਰ ਤੇ ਹੈ, ਮੈਸੇਡੋਨੀਅਨ ਦੀ ਹੱਦ ਦੇ ਵਿੱਚ ਦੀ ਬਾਰਡਰ ਆਫ ਮੈਸੇਡੋਨੀਆ। ਸੋ ਜਦੋਂ ਉੱਥੇ ਪਹੁੰਚਦੇ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਉਹਨਾਂ ਨੂੰ ਉਤਰਨਾ ਪੈਣਾ ਕਿ ਟ੍ਰੇਨ ਹੋਰ ਨਹੀਂ ਚੱਲਦੀ। ਸੋ ਉਤਰ ਕੇ ਇੰਨੀ ਜ਼ਿਆਦਾ ਸਰਦੀ ਹੁੰਦੀ ਹੈ, ਬਹੁਤ ਜ਼ਿਆਦਾ ਸਰਦੀ ਹੁੰਦੀ ਹੈ ਤੇ ਉੱਥੇ ਉਤਰ ਕੇ ਆਪਾਂ ਉਹਨਾਂ ਨੂੰ ਦਾਲ ਤੇ ਰੋਟੀ ਦਿੰਦੇ ਆ, ਮਤਲਬ ਬ੍ਰੈਡ ਤੇ ਸਭ ਕੁਝ ਵੈਜ ਦਿੰਦੇ ਕਿਉਂਕਿ ਆਪਾਂ ਤੁਸੀਂ ਲੰਗਰ ਹੀ ਸਮਝ ਲਓ, ਲੰਗਰ ਛਕਾ ਰਿਹਾ ਇਹਨਾਂ ਨੂੰ ਤੇ ਬਹੁਤ ਤਰਸ ਆਉਂਦਾ। ਛੋਟੇ ਛੋਟੇ ਬੱਚੇ ਜਦੋਂ ਇਹ ਟ੍ਰੇਨ ਆਉਂਦੀ ਆ
ਤੇ ਬਿਲਕੁਲ ਖਰੇ ਹੁੰਦੇ ਆ ਕਿਉਂਕਿ ਟ੍ਰੇਨ ਵਿੱਚ ਨਾ ਕੋਈ ਹੀਟਿੰਗ ਹੈ ਨਾ ਕੋਈ ਟਾਇਲਟ ਹੈ ਤੇ ਕਈ ਵਾਰ 1300 ਬੰਦਾ ਬਹੁਤ ਜਿਸ ਤਰ੍ਹਾਂ ਸਾਕਿੰਗ ਕੈਂਸਰ ਉਹਨਾਂ ਨੂੰ ਵਿੱਚ ਧੁੰਨ ਕੇ ਪਾਇਆ ਹੁੰਦਾ ਜਦੋਂ ਉਤਰਦੇ ਆ ਬਿਲਕੁਲ ਸ਼ੌਕ ਵਿੱਚ ਹੁੰਦੇ ਆ ਜੀ ਆਪਾਂ ਉੱਥੇ ਉਹਨਾਂ ਨੂੰ ਖਾਣਾ ਖਵਾਉਂਦੇ ਆ ਹਾਂਜੀ ਤੇ ਇਹ ਜਗ੍ਹਾ ਸਾਨੂੰ ਵਾਹਿਗੁਰੂ ਦੀ ਮਿਹਰ ਨਾਲ ਗੁਰੂ ਦੀ ਮਿਹਰ ਨਾਲ ਮਿਲੀ ਕਿਉਂਕਿ ਪਹਿਲਾਂ ਆਪਾਂ ਸੋਚ ਰਹੇ ਸੀ ਕਿ ਆਪਾਂ ਗ੍ਰੀਸ ਨੂੰ ਚੱਲੀਏ ਜੀ ਪਰ ਗ੍ਰੀਸ ਦੇ ਬਾਰੇ ਆਪਾਂ ਸੋਚਿਆ ਕਿ ਗ੍ਰੀਸ ਦੇ ਬਾਰੇ ਬਹੁਤ ਪਬਲਿਸਿਟੀ ਹੈਗੀ ਆ ਤੇ ਨਾਲੇ ਇੱਥੇ ਇੰਨੀ ਜ਼ਿਆਦਾ ਸਰਦੀ ਨਹੀਂ ਪੈਂਦੀ ਇੱਥੇ ਦਾ ਮੌਸਮ ਹੈ ਤੁਸੀਂ ਇਮੇਜਿਨ ਕਰ ਲਓ ਜੇ ਪੰਜਾਬ ਤੁਸੀਂ ਅੰਮ੍ਰਿਤਸਰ ਜਾਓ ਯੂ نو the temperature can go down to 1 degree 1 degree ਵੀ ਇੰਨੀ ਠੰਡ ਹੁੰਦੀ ਹੈ ਇੱਥੇ -15 -20 ਵੀ ਜਾ ਸਕਦਾ ਹੈ ਸੋ -5 ਹੋ ਗਏ ਨਾ and you cannot even think you cannot even move and this is -15 in the open it's very 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 cold so that's why we decided ਇਹ ਡਿਸੀਜਨ ਬਣਾਇਆ ਕਿ ਆਪਾਂ ਮੈਸੇਡੋਨੀਆ ਆਣ ਕੇ ਸੇਵਾ ਕਰਾਂਗੇ ਜੀ ਦੂਸਰੇ ਪਾਵਾਂ ਨਾਲੋਂ ਕਿਉਂਕਿ ਮੈਸੇਡੋਨੀਆ ਵੀ ਨੂੰ ਬਹੁਤ ਲੋੜ ਹੈ ਤੇ ਇੱਕ ਯੂਰੋਪੀਅਨ ਕੰਟਰੀ ਨਹੀਂ ਹੈ ਸੋ ਇਟਸ ਲਾਈਕ not fully developed country and they need help so that's why we came. Okay, so I'm basically, before I ask you the next question, Veerji, because thari awaaz bich बहुत कट रही सी, I don't know if you're walking right now, please stay on one place क्योंकि reception दी भी problem आ रही है क्योंकि ਅਸੀਂ ਪੂਰੀ ਜਾਣਕਾਰੀ ਲੈਣਾ ਚਾਹਾਂਗੇ ਤੁਹਾਡੇ ਕੋਲ ਇਸ ਬਾਰੇ ਹੁਣ ਅਸੀਂ ਜਾਣਨਾ ਚਾਹਾਂਗੇ ਜਿਸ ਦੀ ਗੱਲ ਕੀਤੀ ਆ because that was my next question ਕਿ ਇੱਥੇ ਵੈਦਰ ਕਿਦਾਂ ਦਾ ਵਾ ਨਾ ਪਰ ਤੁਸੀਂ ਦਾ ਗੱਲ ਕੀਤੀ ਕਿ ਇੱਥੇ ਵੈਦਰ ਬਹੁਤ ਖਰਾਬ ਹੈ ਤੁਸੀਂ you're trying to help these people ਕਾਫੀ ਮਾਈਨਸ ਦੇ ਵਿੱਚ ਵੈਦਰ ਚਲਾ ਜਾਂਦਾ ਹੈ ਸੋ ਜਿਸ ਤਰ੍ਹਾਂ who else is there to help you ਤੁਹਾਡੀ ਮਦਦ ਕਰਨ ਲਈ ਹੋਰ ਕੌਣ ਉੱਥੇ ਹੈ how many volunteers do you have to help these people? We are 1.25 lakh से एक लड़ा we are 1.25 lakh and Guru Di Mehr Nal he has sent us here and he has given us a very very beautiful community to work with a beautiful spiritual people who call themselves saint soldiers they are the Bektashi community who are sworn to protect and defend the weak and downtrodden. They are volunteers. A बहुत marginalized community है. A community is a minority within a minority. Okay. ਇਹ ਸਾਡੇ ਨਾਲ ਬਹੁਤ ਮਿਲਦੇ ਜੁਲਦੇ ਆ ਇਹਨਾਂ ਦੀ ਰਹਿਣੀ ਬਹਿਣੀ ਇਹਨਾਂ ਦੇ ਖਿਆਲ and ਕਿਸ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਆ ਤੇ ਕਿਸ ਤਰ੍ਹਾਂ ਇਹ ਗਰੀਬਾਂ ਦੀ ਰੱਖਿਆ ਕਰਦੇ ਆ ਤੇ ਇਹ ਧਰਮ ਇੱਥੇ ਇਸਲਾਮ ਤੋਂ ਸ਼ੁਰੂ ਹੋਇਆ ਤੇ ਇਹਨੂੰ ਬੇਕਤਾਸ਼ੀ ਧਰਮ ਕਹਿੰਦੇ ਆ ਤੇ ਇਹ ਸੂਫੀ ਆ ਸੂਫੀ ਮੁਸਲਿਮ ਨੇ ਤੇ ਇਹ ਸਾਡੀ ਬਹੁਤ ਜ਼ਿਆਦਾ ਸਹਾਇਤਾ ਕਰ ਰਹੇ ਨੇ ਆਪਾਂ ਇਹਨਾਂ ਦੇ ਘਰ ਰਹਿੰਦੇ ਨੇ ਇਹ ਸਾਡੇ ਨਾਲ ਆਉਂਦੇ ਨੇ ਤੇ ਸਾਡੇ ਨਾਲ ਸੇਵਾ ਕਰਦੇ ਨੇ ਅੱਜ ਤੱਕ ਸਾਨੂੰ 1.5 ਮਹੀਨਾ ਹੋ ਗਿਆ ਮਿਡ ਦਸੰਬਰ ਤੋਂ ਹੁਣ ਤੱਕ ਆਪਾਂ 24,000 ਰੈਫਿਊਜੀਜ਼ ਨੂੰ ਲੰਗਰ ਛਕਾਇਆ ਤੇ ਇਹਨਾਂ ਦੀ ਮਦਦ ਦੇ ਨਾਲ ਵਾਹਿਗੁਰੂ ਦੀ ਮਿਹਰ ਦੇ ਨਾਲ ਕਿ ਵਾਹਿਗੁਰੂ ਨੇ ਸਾਨੂੰ ਇੱਕ ਇੰਨੇ ਪਿਆਰੇ ਲੋਕ ਮਿਲਾਏ ਆ ਇੱਥੇ ਮੈਸੇਡੋਨੀਆ ਚ ਆਪਾਂ ਸੋਚ ਵੀ ਨਹੀਂ ਸਕਦੇ ਸੀ ਕਿ ਇਹ ਸਾਡੇ ਨਾਲ ਹੋਣਗੇ ਜੀ ਸੋ ਮੈਂ ਹੋਰ ਕੀ ਕਹਿ ਸਕਦਾ ਹੈ ਬਿਲਕੁਲ ਜੀ ਸਭ ਕੁਝ ਉਹ ਕਰਨ ਕਾਰਨ ਆਪੇ ਕਰਦੇ ਨੇ ਵਾਹਿਗੁਰੂ ਜੀ ਆਪ ਸਾਨੂੰ ਮਿਲਾਉਂਦੇ ਨੇ ਤੇ ਜਿਨ੍ਹਾਂ ਦੀ ਸੇਵਾ ਲਿਖੀ ਉਹ ਆਪ ਇੱਥੇ ਸਾਡੇ ਕੋਲ ਆਉਂਦੇ ਨੇ ਤੇ ਸਾਡੀ ਮਦਦ ਕਰਦੇ ਨੇ ਜੀ ਪਰ ਭੈਣ ਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਮਿਸ਼ਨ ਚੱਲਣੀ ਚਾਹੀਦਾ ਸਾਰੀ ਵਿੰਟਰ ਸਾਰੀ ਸਰਦੀ ਕਿਉਂਕਿ ਸਰਦੀ ਇੱਥੇ ਅਪ੍ਰੈਲ ਤੱਕ ਹੁੰਦੀ ਆ ਬਹੁਤ ਸਰਦੀ ਹੁੰਦੀ ਹੈ ਅਪ੍ਰੈਲ ਤੱਕ ਤੇ ਇੱਕ ਤਾਂ ਲੰਗਰ ਛਕਾਉਣਾ ਬਹੁਤ ਚੰਗੀ ਗੱਲ ਹੈ ਦੂਸਰੀ ਗੱਲ ਇਹ ਲੰਗਰ ਹੀ ਨਹੀਂ ਹੈ ਇੱਕ ਹੌਟ ਮੀਲ ਹੈ ਮਤਲਬ ਇਹ ਜਿਹੜੀ ਦਾਲ ਜਿਹੜੀ ਆਪਾਂ ਬਣਾ ਕੇ ਇਹਨਾਂ ਨੂੰ ਦਿੰਦੇ ਆ ਨਾ ਇਹ ਦਾਲ ਦੇ ਵਿੱਚ ਬਹੁਤ ਕੁਝ ਆਪਾਂ ਪਾਉਂਦੇ ਕਿ ਇਹਨਾਂ ਨੂੰ ਗਰਮੈਸ਼ ਵੀ ਮਿਲੇ ਤੇ ਇਹਨਾਂ ਦੀ ਭੁੱਖ ਵੀ ਮਿਟੇ ਤੇ ਨਾਲ ਦੀ ਨਾਲ ਜਿਹੜੇ ਵੀ ਪੁਰਾਣੇ ਕੱਪੜੇ ਜਾਂ ਜੈਕਟ ਸ਼ਾਲ ਜਿਹੜੀ ਗਲਵ ਸਾਨੂੰ ਮਿਲਦੇ ਆ ਆਪਾਂ ਦੂਸਰੇ NGOs ਤੋਂ ਆਪਾਂ ਲੈ ਕੇ ਇਹਨਾਂ ਨੂੰ ਦਿੰਦੇ ਕਈ ਲੋਕ ਸਾਨੂੰ ਆਣ ਕੇ ਦੇ ਦਿੰਦੇ ਆਪਾਂ ਉਹ ਵੀ ਲੈ ਕੇ ਪਹਿਲਾਂ ਖਾਣਾ ਵਰਤਾ ਕੇ ਤੇ ਟ੍ਰੇਨ ਆਉਂਦੀ ਆ ਆਪਾਂ ਉਹਨਾਂ ਨੂੰ ਉਤਾਰਦੇ ਆ ਬੱਚਿਆਂ ਨੂੰ ਚੱਕ ਕੇ ਉਹਨਾਂ ਨੂੰ ਥੱਲੇ ਪਾਉਂਦੇ ਆ ਕਈ ਬੱਚੇ ਭਿੱਜੇ ਹੁੰਦੇ ਆ ਕਈ ਰੋਂਦੇ ਆ ਕਈ ਬਿਲਕੁਲ ਸ਼ੌਕ ਵਿੱਚ ਹੁੰਦੇ ਛੋਟੇ ਸਭ ਤੋਂ ਛੋਟਾ ਬੱਚਾ ਮੈਂ ਦੇਖਿਆ ਭੈਣ ਜੀ 1 ਹਫ਼ਤੇ ਦਾ ਬੱਚਾ ਸੀ ਤੁਸੀਂ ਮੈਨੂੰ ਦੱਸੋ ਜਿਹੜੇ ਲੋਕ ਕਹਿੰਦੇ ਆ ਸਾਰੀ ਦੁਨੀਆ ਵਿੱਚ ਕਿ ਇਹ ਟੈਰਰਿਸਟ ਆ ਇਹ ਇਕਨੋਮਿਕ ਮਾਈਗ੍ਰੈਂਟਸ ਆ ਇਹ ਯੂਰਪ ਨੂੰ ਜਾ ਰਹੇ ਆ ਸੁੱਖ ਵਾਸਤੇ ਤੁਸੀਂ ਸੋਚੋ ਜੇ ਤੁਸੀਂ ਸੁੱਖ ਵਾਸਤੇ ਕਿਤੇ ਜਾ ਰਹੇ ਹੋ ਤੁਸੀਂ 1 ਹਫ਼ਤੇ ਦੇ ਬੱਚੇ ਨੂੰ ਲੈ ਕੇ ਜਾਓਗੇ ਇਸ ਤਰ੍ਹਾਂ ਦੀ ਜਰਨੀ ਤੇ ਪਹਿਲਾਂ ਕਿਸ਼ਤੀਆਂ ਤੇ ਬਹਿ ਕੇ 3000 ਤੋਂ ਉੱਪਰ ਲੋਕ ਪਿਛਲੇ ਸਾਲ ਮਰ ਗਏ ਨੇ ਉਹ ਗ੍ਰੀਸ ਦੇ
ਸਮੁੰਦਰ ਟੱਪਦੇ ਬਿਲਕੁਲ ਕਿਉਂਕਿ ਉਹਨਾਂ ਦੀ ਕਿਸ਼ਤੀਆਂ ਡੁੱਬ ਜਾਂਦੀਆਂ। ਸੋ ਤੁਸੀਂ ਮੈਨੂੰ ਇਹ ਦੱਸੋ ਕਿ ਇੱਕ ਹਫ਼ਤੇ ਦੇ ਬੱਚੇ ਨੂੰ ਤੁਸੀਂ ਲਿਆਓਗੇ ਇੱਕ ਐਜ਼ ਇਕਨੋਮਿਕ ਮਾਈਗ੍ਰੈਂਟ? ਆਈ ਡੋਂਟ ਥਿੰਕ ਸੋ। ਤੇ ਜਿਹੜੇ ਵੀ ਲੋਕ ਆਪਾਂ ਦੇਖ ਰਹੇ ਇਹ ਟੈਰਰਿਸਟ ਨਹੀਂ ਗਏ, ਇਹ ਸਾਡੇ ਵਰਗੇ ਆ, ਛੋਟੇ ਛੋਟੇ ਬੱਚੇ ਆ, ਬੁੱਢੇ, ਕਈ ਤੁਰ ਵੀ ਨਹੀਂ ਸਕਦੇ, ਕਈ ਵੀਲ ਚੇਅਰ ਤੇ ਆ, ਕਈ ਵਾਕਿੰਗ ਜਿਹੜੇ ਕ੍ਰਚਸ ਤੇ ਆ, ਤੇ ਕਿਤੇ ਬਹੁਤ ਬੁੱਢੇ ਨੇ। ਤੇ 2 ਦਿਨ ਪਹਿਲਾਂ ਆਪਾਂ ਇੱਕ ਲੇਡੀ ਨੂੰ ਸਾਨੂੰ ਸਦੂਨੇ ਬੋਡੇ ਤੋਂ ਸਿਰ ਤੇ ਬੋਡੇ ਤੱਕ 700 ਮੀਟਰ ਸਾਨੂੰ ਚੁੱਕਣਾ ਪਿਆ, ਬਹੁਤ ਭਾਰੀ ਸੀ। ਆਪਾਂ 4-5 ਜਣਿਆਂ ਨੇ ਉਹਨੂੰ ਚੁੱਕਿਆ ਤੇ ਇੰਨੇ ਜ਼ਿਆਦਾ ਬੁਰਾ ਹਾਲ ਸੀ। ਉਹਦੀ ਬੇਟੀਆਂ ਨੂੰ ਕਹਿ ਰਹੀ ਸੀ ਕਿ ਅੱਲਾ ਬਾਰੇ ਸੋਚ, ਅੱਲਾ ਬਾਰੇ। ਮੈਨੂੰ ਸਮਝ ਆ ਗਈ ਕਿਉਂਕਿ ਅੱਲਾ ਤੇ ਇਹ ਵਿਚਾਰੇ ਗਰੀਬ ਹੁਣ ਗਰੀਬ ਆ, ਭਾਵੇਂ ਪਹਿਲਾਂ ਧਨੀ ਹੁੰਦੇ ਸੀ ਕਿ ਨਹੀਂ। ਜਦੋਂ ਇੱਕ ਬੰਦਾ ਰੈਫਿਊਜੀ ਬਣ ਜਾਂਦਾ ਨਾ ਉਹਦੇ ਕੋਲ ਕੁਛ ਨਹੀਂ ਹੈ, ਸਿਰਫ ਇੱਕ ਛੋਟਾ ਜਿਹਾ ਬੈਗ ਹੁੰਦਾ ਤੇ ਉਹਦੇ ਕੱਪੜੇ ਤੇ ਉਹਦੀ ਫੈਮਿਲੀ ਹੁੰਦੀ ਹੈ, ਬਸ ਹੋਰ ਕੁਛ ਨਹੀਂ ਹੈ ਉਹਦੇ ਕੋਲ। ਬਿਲਕੁਲ ਵੀਰ ਜੀ। ਵੀਰ ਜੀ ਜਿਸ ਸਾਨੂੰ ਸਮਝਾਇਆ ਕਿ ਕਿਸ ਤਰ੍ਹਾਂ ਤੁਸੀਂ ਇੱਕ ਹਫ਼ਤੇ ਦਾ ਬੱਚਾ ਵੀ ਦੇਖਿਆ, ਬਿਕੋਜ਼ ਜਿਸ ਤਰ੍ਹਾਂ ਪਿਛਲੇ ਮਹੀਨਿਆਂ ਦੇ ਵਿੱਚ ਜਿਹੜਾ ਸਾਰਾ ਕੁਝ ਸਿਵਲ ਵਾਰ ਸ਼ੁਰੂ ਹੋਈ ਸੀ, ਅਸੀਂ ਦੇਖਿਆ ਸੀ ਸੀਰੀਆ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਰਿਫਿਊਜੀ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸੀ, ਕਿਸ਼ਤੀਆਂ ਡੁੱਬ ਜਾਂਦੀਆਂ ਸੀਗੀਆਂ। ਇੱਕ ਪਿਕਚਰ ਨੇ ਤਾਂ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ, ਜਿਸ ਦੇ ਵਿੱਚ ਇੱਕ ਬੱਚਾ ਸੀਗਾ ਉਹ ਕਿਸ ਤਰ੍ਹਾਂ ਸ਼ੋਰ ਦੇ ਉੱਪਰ ਆਇਆ ਹੋਇਆ ਸੀਗਾ, ਜਿਸ ਨੂੰ ਅਸੀਂ ਆਪਣੀ ਫੋਟੋ ਆਪਣੀ ਸਕਰੀਨ ਤੇ ਵੀ ਦਿਖਾ ਰਹੇ ਹਾਂ। ਇਸ ਪਿਕਚਰ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ ਕਿ ਹਾਊ ਕੈਨ ਵੀ ਹੈਲਪ। ਸੋ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ, ਤੁਹਾਡੀ ਜਥੇਬੰਦੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਹੈਲਪ ਕਰਨ ਦੇ ਲਈ ਤੁਸੀਂ ਇਹ ਨਹੀਂ ਸੋਚਿਆ ਕਿਸ ਤਰ੍ਹਾਂ ਹੈਲਪ ਕਰਨ, ਤੁਸੀਂ ਪਹੁੰਚ ਗਏ ਇਸ ਜਗ੍ਹਾ ਦੇ ਉੱਪਰ ਜਿਸ ਤਰ੍ਹਾਂ ਵੀ ਤੁਸੀਂ ਪਹੁੰਚੇ ਹੋ। ਤੁਹਾਡਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਹਮੇਸ਼ਾ ਇਹੀ ਆਸ ਕਰਦੇ ਕਿ ਯੂਨਾਈਟਿਡ ਸਟੇਟਸ ਜੋ ਵੀ ਉਪਰਾਲੇ ਕਰਦੀ ਹੈ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੂੰ ਰੈਕਗਨਾਈਜ਼ ਕੀਤਾ ਜਾਵੇ, ਸਾਰੇ ਲੋਕ ਦੇਖਣ, ਕਿਉਂਕਿ ਸਮਹਾਉ ਲਾਈਕ ਇਹ ਉਪਰਾਲੇ ਬਿਨਾਂ ਪੈਸੇ ਤੋਂ ਨਹੀਂ ਹੁੰਦੇ। ਸਮਹਾਉ ਅਸੀਂ ਚਾਹੁੰਦੇ ਕਿ ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ, ਇਸ ਨੂੰ ਲੋਕ ਡੋਨੇਟ ਵੀ ਕਰਨ ਆਨਲਾਈਨ ਤੇ ਜਾ ਕੇ। ਅਗਰ ਕਿਸੇ ਤਰ੍ਹਾਂ ਦੀ ਹੈਲਪ ਤੁਹਾਨੂੰ ਚਾਹੀਦੀ ਹੈ ਜਾਂ ਤੁਸੀਂ ਹੈਲਪ ਕਰਨਾ ਚਾਹੁੰਦੇ ਹੋ ਤਾਂ ਆਨਲਾਈਨ ਤੇ ਜਾ ਕੇ unitedstates.org ਤੇ ਜਾ ਕੇ ਤੁਸੀਂ ਸੀਰੀਆ ਜਾਂ ਅਫਗਾਨਿਸਤਾਨ ਜਾਂ ਇਰਾਕ ਦੇ ਲੋਕ ਨੇ, ਰਿਫਿਊਜੀਜ਼ ਨੇ ਜਾਂ ਰਿਲੀਫ ਕੈਂਪ ਨੇ, ਜਾ ਕੇ ਤੁਸੀਂ ਪਲੀਜ਼ ਆਪਣੇ ਥੋੜੇ ਭਾਵੇਂ ਦਸਵੰਤ ਡੋਨੇਟ ਕਰ ਸਕਦੇ ਹੋ ਜਾਂ ਥੋੜੇ ਜਿਹੇ ਪੈਸੇ ਡੋਨੇਟ ਕਰ ਸਕਦੇ ਹੋ। ਜਿਸ ਤਰ੍ਹਾਂ ਵੀ ਜੀ ਅਸੀਂ ਆਨਲਾਈਨ ਤੇ ਵੀ ਦਿਖਾ ਰਹੇ ਹਾਂ, ਪਿਕਚਰ ਵੀ ਦਿਖਾ ਰਹੇ ਹਾਂ ਕਿ ਸਿਰਫ $3 ਤੋਂ $5 ਇੱਕ ਮੀਲ ਨੂੰ ਲੱਗਦਾ ਹੈ, ਇੱਕ ਫੈਮਿਲੀ ਦੀ ਮੀਲ ਨੂੰ ਲੱਗਦਾ ਹੈ। ਤਾਂ ਅਗਰ ਕਿਸੇ ਨੇ ਹੈਲਪ ਕਿਸੇ ਤਰ੍ਹਾਂ ਦੀ ਵੀ ਕਰਨੀ ਹੈ ਤਾਂ ਜ਼ਰੂਰ ਇਸ ਆਨਲਾਈਨ ਤੇ ਜਾ ਕੇ ਇਹਨਾਂ ਦੀ ਹੈਲਪ ਕਰਨ। ਸੋ ਵੀਰ ਜੀ ਲੈਟਸ ਮੂਵ ਔਨ ਟੂ ਨੈਕਸਟ ਕੁਐਸਚਨ ਨਾਓ। ਜਿਸ ਤਰ੍ਹਾਂ ਤੁਸੀਂ ਕਾਫੀ ਸਾਰੇ ਕਹਿੰਦੇ ਕਿ ਲੋਕ ਆ ਰਹੇ ਨੇ, ਕਾਫੀ ਸਾਰੇ ਜਿਹੜੇ ਕ੍ਰਾਈਸਿਸ ਦੇ ਵਿੱਚ ਰਿਫਿਊਜੀਜ਼ ਦੇ ਆ ਰਹੇ ਨੇ, ਇਹ ਤੁਹਾਡੇ ਜਿੱਥੇ ਇੱਥੇ ਮੈਸੇਡੋਨੀਆ ਦੇ ਵਿੱਚ ਕਿੰਨੀਆਂ ਟ੍ਰੇਨਾਂ ਆਉਂਦੀਆਂ ਨੇ ਇੱਕ ਦਿਨ ਦੇ ਵਿੱਚ, ਔਰ ਕਿੰਨੇ ਕੁ ਰਿਫਿਊਜੀਜ਼ ਹੁੰਦੇ ਨੇ ਇਹਨਾਂ ਟ੍ਰੇਨਾਂ ਦੇ ਵਿੱਚ? ਅੱਛਾ, ਓਕੇ, ਇਹ ਗੱਲ ਪੱਕੀ ਨਹੀਂ ਹੈ। ਇਹ ਜਿਹੜੇ ਟ੍ਰੇਨ ਆਉਂਦੇ ਕਈ ਵਾਰ ਇੱਕ ਟ੍ਰੇਨ ਆ ਸਕਦੀ ਹੈ, ਕਈ ਵਾਰ 5-6 ਟ੍ਰੇਨਾਂ ਆ ਸਕਦੀਆਂ, ਕੋਈ ਪੱਕਾ ਨਹੀਂ ਹੈ ਕਿਉਂਕਿ ਇਸ ਬਹੁਤ ਕੁਝ ਡਿਪੈਂਡ ਕਰਦਾ ਹੈ। ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਸਾਰੇ ਬਾਰਡਰ ਬੰਦ ਹੋ ਗਏ, ਜਦੋਂ ਬਾਰਡਰ ਬੰਦ ਹੋ ਗਏ ਕੋਈ ਟ੍ਰੇਨ ਨਹੀਂ ਚੱਲੇਗੀ, ਕੁਝ ਨਹੀਂ ਚੱਲੇਗਾ। ਤੇ ਇਹ ਜਿਹੜਾ ਜਦੋਂ ਇੱਥੇ ਉਤਰਦੇ ਆ ਇਹਨਾਂ ਨੂੰ 4 ਕਿਲੋਮੀਟਰ ਤੁਰਨਾ ਪੈਂਦਾ ਸਰਬੀਆ ਦੇ ਕੈਂਪ ਵੱਲ, ਮਤਲਬ ਬਾਰਡਰ ਉਹਨਾਂ ਨੂੰ ਫਿਜ਼ੀਕਲੀ ਤੁਰਨਾ ਪੈਂਦਾ ਕਿਉਂਕਿ ਅਕੋਰਡਿੰਗ ਟੂ ਇੰਟਰਨੈਸ਼ਨਲ ਰੈਫਿਊਜੀ ਲਾਅ the refugee has to come by himself into the country. So they are made to cross the border so that they don't get any sort of legal rights or stay in that particular country. That's from what I've heard from the UNHCR. UNHCR ne sanu ek gal vi dassi ki is sardi vich 1 million people are going to be passing through. So je ਆਪਾਂ 1 million ਲੋਕਾਂ ਨੂੰ ਲੰਗਰ ਛਕਾ ਸਕਦੇ ਆ, ਇਹ ਸ਼ਕਤੀ, ਇਹ ਗੁਰੂ ਦੀ ਸ਼ਕਤੀ ਸਿਰਫ ਸੰਗਤ ਦੇ ਹੱਥ ਵਿੱਚ ਹੈ। ਸਿਰਫ ਸੰਗਤ ਹੀ ਸਾਰੀ ਦੁਨੀਆ ਨੂੰ ਲੰਗਰ ਛਕਾ ਸਕਦੀ ਹੈ, ਹੋਰ ਕੋਈ ਨਹੀਂ ਕਰ ਸਕਦਾ। ਤੇ ਆਪਾਂ ਬੇਨਤੀ ਕਰਦੇ ਹਾਂ ਪਲੀਜ਼ ਸਾਡੀ ਹੈਲਪ ਕਰੋ ਕਿਉਂਕਿ ਤੁਹਾਡੇ ਤੋਂ ਬਿਨਾਂ ਆਪਾਂ ਕੁਛ ਨਹੀਂ ਆ, ਬਿਲਕੁਲ ਆਪਾਂ ਕੁਛ ਨਹੀਂ ਕਰ ਸਕਦੇ। ਜੀ ਇਸ ਦੇ ਨਾਲ ਜਿਹੜਾ ਪ੍ਰੋਗਰਾਮ ਅਸੀਂ ਕਰ ਰਹੇ ਹਾਂ, ਇਸ ਦੇ ਨਾਲ ਅਸੀਂ ਇਹੀ ਨਹੀਂ ਚਾਹੁੰਦੇ ਕਿ ਸਿੱਖ ਕਮਿਊਨਿਟੀ ਸਾਡੀ ਹੈਲਪ ਕਰੇ। ਬੇਸਿਕਲੀ ਜੋ ਹੋਰ ਵੀ ਕਮਿਊਨਿਟੀਜ਼ ਦੇ ਲੋਕ ਇਹ ਪ੍ਰੋਗਰਾਮ ਵੇਖ ਰਹੇ ਨੇ, ਅਸੀਂ ਚਾਹਾਂਗੇ ਕਿ ਸਾਰੇ ਮੁਸਲਮਾਨ ਭਾਈਚਾਰੇ ਦੇ ਵਿੱਚ, ਹਿੰਦੂ ਭਾਈਚਾਰੇ ਦੇ ਵਿੱਚ ਕੋਈ ਵੀ ਇਸ ਨੂੰ ਵੇਖ ਰਿਹਾ ਤਾਂ ਜ਼ਰੂਰ ਅੱਗੇ ਵੱਧ ਕੇ ਇਸ ਚੀਜ਼ ਦੇ ਵਿੱਚ ਮਦਦ ਕਰਨ। ਸੋ ਬੇਸਿਕਲੀ ਵੀ ਜਿਹੜੀ ਆ ਲੰਗਰ ਹੁੰਦਾ, ਤੁਸੀਂ ਕਹਿੰਦੇ ਕਿ 1 ਮਿਲੀਅਨ ਤੱਕ ਲੋਕ ਆਉਂਦੇ ਨੇ, ਓਵਰ 24,000 ਲੋਕਾਂ ਨੂੰ ਤੁਸੀਂ ਔਰ ਇਹ ਲੰਗਰ ਛਕਾ ਚੁੱਕੇ ਹੋ। ਸੋ ਫਾਰ ਕਿੰਨਾ ਕਿ ਇਹ ਜਿਹੜਾ ਲੰਗਰ ਹੁੰਦਾ ਪ੍ਰੋਸੈਸ ਦੇ ਵਿੱਚ ਕਿੰਨੇ ਕੁ ਪੈਸੇ ਲੱਗ ਜਾਂਦੇ ਨੇ? ਹਾਊ ਯੂ ਗੈਟਿੰਗ ਦਿਸ ਹੈਲਪ ਐਂਡ ਹੂਜ਼ ਹੈਲਪਿੰਗ ਯੂ ਵਿਦ ਦਿਸ ਲੰਗਰ ਐਜ਼ ਵੈਲ? ਇਸ ਬਾਰੇ ਸਾਨੂੰ ਦੱਸੋ। ਅੱਛਾ, ਕਿਸ ਤਰ੍ਹਾਂ ਤਿਆਰ ਹੁੰਦਾ ਸਾਰਾ ਲੰਗਰ ਵਾਸਤੇ? Our cost is about almost €1 per hot meal. Okay. The cost is high because it's a remote area at the border. For us to get the meal, to have it done, and then transport it in. ਤੇ ਕੈਂਪ ਵਿੱਚ ਜਾਣਾ ਵੀ ਬਹੁਤ ਮੁਸ਼ਕਿਲ ਹੈ, ਪਰਮਿਟਸ ਨਹੀਂ ਮਿਲਦੇ ਸਾਨੂੰ। ਪਤਾ ਨਹੀਂ ਕਿਸ ਤਰ੍ਹਾਂ ਇੰਨੀ ਜ਼ਿਆਦਾ ਮਿਹਰ ਹੋਈ, ਸਾਨੂੰ ਪਰਮਿਟ ਵੀ ਮਿਲ ਗਏ।
ਜਿਹੜੇ ਸਾਡੇ ਇੱਥੇ ਵੋਲੰਟੀਅਰ ਬਣੇ ਨੇ ਜਿਨ੍ਹਾਂ ਨੇ ਸਾਨੂੰ ਬਹੁਤ ਸਾਡੀ ਸਹਾਇਤਾ ਕੀਤੀ ਹੈ, ਜਿਨ੍ਹਾਂ ਨੇ ਸਾਨੂੰ ਰੱਖਿਆ, ਉਹਨਾਂ ਦੇ ਘਰਾਂ ਵਿੱਚ ਸਾਨੂੰ ਗੱਡੀਆਂ ਦਿੱਤੀਆਂ ਚਲਾਉਣ ਵਾਸਤੇ। 240 ਕਿਲੋਮੀਟਰ ਇੱਕ ਦਿਨ ਆਪਾਂ ਟਰੈਵਲ ਕਰਦੇ ਹਾਂ ਕੈਂਪ ਜਾਣ ਵਾਸਤੇ ਤੇ ਵਾਪਸ ਆਉਂਦੇ ਆ, ਤੇ ਜਦੋਂ ਵੀ ਟ੍ਰੇਨ ਹੁੰਦੀ ਆ ਆਪਾਂ ਜਾ ਕੇ ਪਹੁੰਚ ਕੇ ਉਹਨਾਂ ਨੂੰ ਲੰਗਰ ਛਕਾਉਂਦੇ ਆ ਜੀ। ਤੇ ਇਹ ਕੰਮ ਜੇ ਮੈਂ ਬੈਠ ਕੇ ਸੋਚਾਂ, ਮੈਂ ਸੋਚੂਗਾ ਕਿ ਮੇਰੇ ਕੋਲ ਨਹੀਂ ਹੋ ਸਕਦਾ, ਇਹ ਕਿਸੇ ਕੋਲ ਨਹੀਂ ਹੋ ਸਕਦਾ, ਪਰ ਜਦੋਂ ਸੰਗਤ ਦੀ ਸ਼ਕਤੀ ਹੁੰਦੀ ਆ ਲੰਗਰ ਦੇ ਤੌਰ ਤੇ ਤਾਂ ਸਭ ਕੁਝ ਹੋ ਸਕਦਾ, ਬਹੁਤ ਕੁਝ ਹੋ ਸਕਦਾ। ਤੇ ਸਾਨੂੰ ਐਟਲੀਸਟ April ਤੱਕ ਸਾਨੂੰ ਫੰਡਸ ਚਾਹੀਦੇ ਨੇ। ਹੁਣ ਫੰਡ ਸਾਡੇ ਫੰਡ ਦੇ ਵਿੱਚ ਖਤਮ ਹੋ ਜਾਣਗੇ। ਜਿੰਨੇ ਵੀ ਆਪਾਂ ਇਕੱਠੇ ਕੀਤੇ ਆ ਲੋਕਾਂ ਤੋਂ, ਜਿਨ੍ਹਾਂ ਨੇ ਡੋਨੇਟ ਕੀਤਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਪਰ ਸਾਡਾ ਮਿਸ਼ਨ ਇਹ ਸਰਦੀਆਂ ਦੇ ਵਿੱਚ ਚੱਲਣਾ ਚਾਹੀਦਾ, ਪੂਰਾ ਚੱਲਣਾ ਚਾਹੀਦਾ, ਕਿਉਂਕਿ ਇੱਕ ਤਾਂ ਭੁੱਖ ਤਾਂ ਬੰਦਾ ਸਹਾਰ ਲੈਂਦਾ, ਪਰ ਸਰਦੀ ਕਿਸ ਤਰ੍ਹਾਂ ਸਹਾਰੇ? ਕਿਉਂਕਿ ਸਰਦੀ ਦੋਨੋਂ ਬੰਦਾ ਤਾਂ ਕਮਜ਼ੋਰ ਹੋ ਜਾਂਦਾ ਹੈ। ਛੋਟੇ ਛੋਟੇ ਬੱਚੇ ਨਹੀਂ, ਛੋਟੇ ਬਹੁਤ ਛੋਟੇ। ਤੁਸੀਂ ਫੋਟੋ ਜਿਹੜੇ ਆਪਾਂ ਭੇਜੇ ਆ, ਵੀਡੀਓ ਤੇ ਤੁਸੀਂ ਤੇ ਦਿਖਾਇਓ ਸਭ ਕੁਝ ਜੋ ਵੀ ਆਪਾਂ ਇੱਥੇ ਦੇਖ ਰਹੇ ਆ। ਕਿਉਂਕਿ ਜਿਹੜੀ ਸਿੱਖੀ ਮੈਨੂੰ ਸਿਖਾਈ ਇਹੀ ਆ ਕਿ ਜਾ ਕੇ ਸੇਵਾ ਕਰੋ ਤੇ ਮਾਨਸ ਕੀ ਜਾ ਦੇ ਕੇ ਪਛਾਣ ਬੋਲੀ ਕਿ ਇਹ ਮੈਨੂੰ ਸਿਖਾਇਆ ਗਿਆ, ਇਹ ਹੈ ਸਿੱਖੀ। ਸੋ ਪਲੀਜ਼ ਹੈਲਪ ਅਸ ਟੂ ਹੈਲਪ them। ਬਿਲਕੁਲ ਵੀਰ ਜੀ। ਤੇ ਵੀਰ ਸਾਡੇ ਵਿੱਚ ਫਿਰ ਤੋਂ ਆਵਾਜ਼ ਕੱਟ ਰਹੀ ਹੈ, ਸੋ ਲੈਟ ਮੀ ਆਸਕ ਯੂ ਵਨ ਮੋਰ। ਸਾਡੇ ਕੋਲ ਥੋੜਾ ਟਾਈਮ ਰਹਿ ਗਿਆ, ਐਟਲੀਸਟ ਲਾਈਕ ਐਟ ਦੀ ਐਂਡ, ਕਿਉਂਕਿ ਸਾਡੇ 5-6 ਮਿੰਟ ਰਹਿ ਗਏ ਨੇ। ਅਸੀਂ ਚਾਹਾਂਗੇ ਜਿਸ ਤਰ੍ਹਾਂ ਨਾਲ ਅਸੀਂ ਵੀਡੀਓਜ਼ ਤੇ ਦਿਖਾ ਰਹੇ ਹਾਂ ਕਿਸ ਤਰ੍ਹਾਂ ਪਹਿਲਾਂ ਬੱਚੇ ਆਉਂਦੇ ਨੇ, ਕਿਸ ਤਰ੍ਹਾਂ ਠਰੇ ਹੋਏ ਨੇ, ਪਰ ਜਿਸ ਤਰ੍ਹਾਂ ਕੈਂਪ ਦੇ ਵਿੱਚ ਹੁੰਦੇ ਨੇ, ਅੰਦਰ ਹੀਟਿੰਗ ਸਿਸਟਮ ਹੈਗਾ, ਉਹਨਾਂ ਨੂੰ ਲੰਗਰ ਛਕਾਇਆ ਜਾਂਦਾ, ਉਸ ਤੋਂ ਬਾਅਦ ਉਹਨਾਂ ਦੇ ਮੂੰਹ ਦੇ ਉੱਪਰ ਇੱਕ ਸਮਾਈਲ ਵੀ ਦੇਖਣ ਨੂੰ ਮਿਲਦੀ ਹੈ ਕਿ ਕਿੰਨੇ ਖੁਸ਼ ਹੁੰਦੇ ਕਿ ਸਮਵਨ ਇਜ਼ देयर ਟੂ ਹੈਲਪ them, ਚਾਹੇ ਉਹ ਸਿੱਖ ਨੇ, ਚਾਹੇ ਮੁਸਲਮਾਨ ਭਾਈਚਾਰਾ ਇੱਥੇ ਦਾ ਵਾ, ਸਮਵਨ ਇਜ਼ देयर ਟੂ ਹੈਲਪ them। ਐਂਡ ਜਿਸ ਤਰ੍ਹਾਂ ਇੰਨਾ ਟਰੈਵਲ ਕਰਕੇ ਆਉਂਦੇ ਨੇ ਕਿ like any of these kids, any of this family shared any of their experience with you, ਜਦ ਤੁਸੀਂ TV 84 ਦੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, any of their personal experience, like how they struggled and what happened to them? The saddest part is ਜਿਹੜੇ ਬੱਚੇ ਕਈ ਵਾਰ ਆਪਣੇ ਪਰਿਵਾਰਾਂ ਤੋਂ ਵਿਛੜ ਜਾਂਦੇ ਨੇ ਜੀ, ਉੱਥੇ ਇੱਕ SOS ਫਾਊਂਡੇਸ਼ਨ ਆ, ਉਹਨਾਂ ਨੂੰ ਫਿਰ ਦੇ ਰੀਕਨੈਕਟ ਲਿੰਕਸ ਆਪਾਂ ਵੀ ਕਈ ਵਾਰ ਸਾਨੂੰ ਕੋਈ ਬੱਚਾ ਜਾਂ ਕੋਈ ਬੁੱਢਾ ਮਿਲ ਜਾਂਦਾ ਜਿਹੜਾ ਕਿ ਉਹਦੀ ਫੈਮਿਲੀ ਤੋਂ ਸੈਪਰੇਟ ਹੋ ਜਾਂਦਾ, ਆਪਾਂ ਉਹਨਾਂ ਨੂੰ ਰੀਯੂਨਾਈਟ ਕਰਦੇ ਆ। ਕਿਉਂਕਿ ਜੇ ਦੂਸਰੇ ਕੈਂਪ ਨੂੰ ਚਲ ਜਾਣ 4 ਕਿਲੋਮੀਟਰ ਇਹਨਾਂ ਨੂੰ ਤੁਰਨਾ ਪੈਂਦਾ, ਕਈ ਵਾਰ 12 ਵਜੇ ਰਾਤ ਤੇ ਇੰਨੀ ਜ਼ਿਆਦਾ ਠੰਡ ਹੁੰਦੀ ਹੈ, ਕਿੰਨੇ ਲੋਕ ਰਸਤੇ ਵਿੱਚ ਹੀ ਮਰ ਗਏ ਨੇ। Okay, one old man died the other day, one old lady died, ਕਿਉਂਕਿ it's so cold and they have to walk 4 kilometers. It's very difficult for them. So ਆਪਾਂ ਜਿੰਨੀ ਵੀ ਮਦਦ ਕਰ ਸਕਦੇ। ਕਈ ਵਾਰ ਕਈ ਬੱਚੇ ਆਉਂਦੇ ਉਹਨਾਂ ਕੋਲ ਗਲਵਜ਼ ਹੀ ਨਹੀਂ ਹੈ। ਯੂਨਾਈਟਿਡ ਸਿੱਖ ਚੈਰਿਟੀ ਸ਼ਾਪ ਜਿਹੜਾ UK ਵਿੱਚ ਹੈ ਨਾ, ਉੱਥੇ ਜਿਹੜੀ ਭੈਣ ਜੀ ਮਜਿੰਦਰਪਾਲ ਡਾਇਰੈਕਟਰ ਨੇ ਮੈਨੂੰ ਕੋਈ ਗਲਵਜ਼, ਛੋਟੇ ਛੋਟੇ ਬੱਚਿਆਂ ਦੇ ਗਲਵਜ਼ ਦਿੱਤੇ, ਮੈਂ ਮੇਰੇ ਜੇਬ ਵਿੱਚ ਪਾਏ ਹੋਏ ਸੀ। ਤੇ ਇੱਕ ਦਿਨ ਮੈਨੂੰ ਇਹ ਬੱਚਾ ਮਿਲਿਆ, ਉਹਦੇ ਹੱਥ ਬਿਲਕੁਲ ਠਰੇ ਹੋਏ ਸੀ, ਤੇ ਮੈਨੂੰ ਯਾਦ ਆ ਗਿਆ ਕਿ ਮੇਰੇ ਜੇਬ ਵਿੱਚ ਸੀ ਉਹ ਗਲਵਜ਼। ਤੇ ਗਲਵਜ਼ ਨੇ ਜਦੋਂ ਉਹਦੇ ਵਾਸਤੇ ਪਾਏ, ਉਹਦੀ ਮਾਂ ਇੰਨੀ ਖੁਸ਼ ਹੋਈ, ਤੇ ਉਹਦੇ ਐਕਚੁਅਲੀ ਵਾਸ ਹਾਰਟ ਬ੍ਰੇਕਿੰਗ ਜਸਟ ਟੂ ਸੀ ਦਿਸ, I can't believe। ਮੈਨੂੰ ਯਕੀਨ ਨਹੀਂ ਆਉਂਦਾ ਕਿ ਸਾਡੇ ਟਾਈਮ ਦੇ ਵਿੱਚ ਇਹ ਗੱਲ ਹੋ ਰਹੀ ਆ। ਜੇ ਤੁਸੀਂ ਮੈਨੂੰ ਕਹੋ ਕਿ 100 ਸਾਲ ਪਹਿਲਾਂ ਇਸ ਤਰ੍ਹਾਂ ਹੁੰਦਾ ਸੀ, World War I, World War II ਵਿੱਚ ਇਸ ਤਰ੍ਹਾਂ ਹੁੰਦਾ ਸੀ, ਪਰ ਹੁਣ ਵੀ ਹੁੰਦਾ। ਜਿਹੜੇ ਸਾਡੇ ਨਾਲ ਸਰਵ ਕਰਦੇ ਨੇ, ਜਿਹੜੀ ਬੈਕਤਾਸ਼ੀ ਕਮਿਊਨਿਟੀ ਦੇ ਲੀਡਰ ਨੇ, ਇਹਨਾਂ ਦਾ ਨਾਮ ਆ ਡਾਕਟਰ ਅਰਬਨ ਸੁਲੇਮਾਨੀ, ਤੇ ਉਹਨਾਂ ਨੇ ਹੁਣ ਸਾਡੇ ਵੱਲ ਦੇਖ ਕੇ ਬਿਲਕੁਲ ਇੱਕ ਫਾਊਂਡੇਸ਼ਨ, ਯੂਨਾਈਟਿਡ ਸਿੱਖ ਵਰਗਾ ਫਾਊਂਡੇਸ਼ਨ ਸ਼ੁਰੂ ਕੀਤਾ, ਜਿਹਦਾ ਨਾਮ ਆ ECHR, ਐਵਰੋਪਾ ਸੈਂਟਰ ਫॉर ਹਿਊਮਨ ਰਾਈਟਸ। ਇਹਨਾਂ ਨੇ ਹੁਣ ਸਾਰੇ ਬਾਲਕਨਸ ਦੇ ਪੋਪੂਲੇਸ਼ਨ 25 to 30 ਮਿਲੀਅਨ, ਜਿਹੜੇ ਵੀ ਗਰੀਬ ਆ, ਹੋਮਲੈਸ ਆ, ਜਿੰਨੇ ਵੀ ਰੈਫਿਊਜੀਸ ਆ ਵਿੱਚ, ਇਹਨਾਂ ਦਾ ਕਲੀਮ ਹੈ ਕਿ ਇਹਨਾਂ ਨੇ ਸਾਰਿਆਂ ਨੂੰ ਲੰਗਰ ਛਕਾਉਣਾ। ਸਾਡੇ ਵੱਲ ਦੇਖ ਕੇ ਇਹਨਾਂ ਨੂੰ ਇੰਨੀ ਜ਼ਿਆਦਾ ਇੰਸਪੀਰੇਸ਼ਨ ਮਿਲੀ ਹੈ ਕਿ ਕਿਉਂਕਿ ਉਹ ਵੀ ਬੇਕਤਾਸ਼ੀ ਸਾਡੇ ਵਰਗੇ ਨੇ, ਉਹ ਵੀ ਮਾਈਨੋਰਿਟੀ ਆ, ਉਹਨਾਂ ਦਾ ਵੀ ਜਿਹੜਾ ਕੀ ਹੈ ਉਹਨਾਂ ਦਾ ਲੈਂਡ ਬਿਲਕੁਲ ਕੱਟਿਆ ਗਿਆ, ਜਿਸ ਤਰ੍ਹਾਂ ਪੰਜਾਬ ਨੂੰ ਕੱਟਿਆ ਗਿਆ ਸੀ, ਤੇ ਉਹ ਵੀ ਸਾਰੀ ਦੁਨੀਆ ਵਿੱਚ ਫੈਲੇ ਹੋਏ ਨੇ, ਤੇ ਉਹਨਾਂ ਨੂੰ ਵੀ ਜਿਸ ਤਰ੍ਹਾਂ ਮਾਈਨੋਰਿਟੀ ਮੰਨਿਆ ਜਾਂਦਾ, ਉਹਨਾਂ ਬਹੁਤ ਸਪਰੈਸ ਕੀਤਾ ਜਾਂਦਾ। ਸੋ ਇਹਨਾਂ ਨੂੰ ਹੁਣ ਇੰਸਪੀਰੇਸ਼ਨ ਮਿਲੀ ਆ ਕਿ ਸਭ ਤੋਂ ਵਧੀਆ ਗੱਲ ਹੈ ਆਪਾਂ ਜੇ ਲੋੜਵੰਦਾਂ ਨੂੰ ਆਪਾਂ ਲੰਗਰ ਛਕਾਈਏ, feed the hungry, and that's what they're going to do, and that's what they're already doing with us. Without them, we would not have been able to achieve all this. That's what I'm saying, Angie. You and I, we can't sit down and plan this.
हाँ जी, We were thinking of going to Greece and all, but Vaheguru sends us at the exact spot we're supposed to be, the place where we are needed the most. ਜੀ ਬਿਲਕੁਲ ਬਿਲਕੁਲ ਵੀਰ ਜੀ ਅਮੀ ਕਿਉਂਕਿ ਜਦੋਂ ਵੀ ਅਸੀਂ ਸੀਰੀਏ ਦੇ ਬਾਰੇ ਦੇਖਦੇ ਸੀ ਕਿਸ ਤਰ੍ਹਾਂ ਵਿਚਾਰਿਆਂ ਦੇ ਨਾਲ ਬੱਚਿਆਂ ਦੇ ਨਾਲ ਜੋ ਵਾਪਰਿਆ ਸੀ, ਕਿਸ਼ਤੀਆਂ ਡੁੱਬ ਰਹੀਆਂ ਸੀਆਂ, ਬਾਹਰ ਲਾਸ਼ਾਂ ਦਿਖ ਰਹੀਆਂ ਸੀਆਂ, ਹਰ ਬੰਦਾ ਇਹੀ ਸੋਚਦਾ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਕਿਸ ਤਰ੍ਹਾਂ ਮਦਦ ਕੀਤੀ ਜਾਵੇ। ਪਰ ਜਿਸ ਤਰ੍ਹਾਂ ਤੁਸੀਂ ਤੁਹਾਡੀ ਜਥੇਬੰਦੀ ਨੇ ਇਹਨਾਂ ਲੋਕਾਂ ਦੀ ਮਦਦ ਕੀਤੀ ਹੈ, ਸੇਵਾ ਕੀਤੀ ਹੈ, ਉਸ ਨੂੰ ਅਸੀਂ ਹਮੇਸ਼ਾ ਅਪਰੀਸ਼ੀਏਟ ਕਰਦੇ ਹਾਂ। ਜਿਸ ਤਰ੍ਹਾਂ ਤੁਸੀਂ ਆਪਣੇ ਆਪ ਇੱਥੇ ਪਹੁੰਚੇ ਹੋ, ਤੁਸੀਂ ਇਕੱਲੇ ਹੀ ਲੀਡ ਕਰ ਰਹੇ ਹੋ, ਬਾਕੀ ਮੈਸੇਡੋਨੀਆ ਦੇ ਜਿਹੜੇ ਲੋਕ ਨੇ ਤੁਹਾਡੀ ਹੈਲਪ ਕਰ ਰਹੇ ਨੇ, ਇਸ ਗੱਲ ਦਾ ਵੀ ਅਸੀਂ ਉਹਨਾਂ ਦਾ ਵੀ ਬਹੁਤ ਅਪਰੀਸ਼ੀਏਟ ਕਰਦੇ ਕਿ ਤੁਸੀਂ ਕਿੰਨੇ ਲੋਕਾਂ ਦੀ। ਭੈਣ ਜੀ ਮੈਂ ਇੱਕ ਹੋਰ ਗੱਲ ਦੱਸਾਂ ਜੀ, ਇਹਨਾਂ ਨੂੰ ਜਿਹੜੀ ਦਸਤਾਰ ਦਾ ਇੰਨਾ ਜ਼ਿਆਦਾ ਰਿਸਪੈਕਟ ਹੈ ਜੀ, ਇੰਨਾ ਜ਼ਿਆਦਾ ਰਿਸਪੈਕਟ। ਜਿਹੜੇ ਡਾਕਟਰ ਅਰਬਨ ਸੁਲੇਮਾਨੀ ਦਾ ਛੋਟਾ ਬੱਚਾ ਹੈ 17 ਸਾਲ ਦਾ, ਜੀ, ਡਾਕਟਰ ਅਰਬਨ ਸੁਲੇਮਾਨੀ ਨੇ ਇਹਨੂੰ ਕਿਹਾ ਕਿ ਤੂੰ ਦਸਤਾਰ ਬਣ ਕੇ ਜਾਣਾ ਕਿਉਂਕਿ ਤੂੰ ਯੂਨਾਈਟਿਡ ਸਿੱਖ ਦਾ ਵੋਲੰਟੀਅਰ। ਸੋ ਰੋਜ਼ ਮੈਂ ਇਹਦੇ ਵਾਸਤੇ ਦਸਤਾਰ ਬਣ ਕੇ ਆਪਾਂ ਫਿਰ ਚੱਲਦੇ ਹਾਂ। ਤੇ ਇਹਨਾਂ ਦੀ ਹਿਸਟਰੀ ਨਾ ਭੈਣ ਜੀ ਇਹ ਵਰਲਡ ਵਾਰ 1 ਤੋਂ ਵਰਲਡ ਵਾਰ 2 ਤੱਕ ਜਿਹੜੇ ਬੋਸਨੀਆ ਕੋਸੋਵਾ ਮੈਸੇਡੋਨੀਆ ਵਾਰ ਜਿਹੜੇ ਸਾਰੇ ਇੱਥੇ ਬਾਲਕਨ ਚ ਹੋਏ, ਇਹਨਾਂ ਦੀ ਫੈਮਿਲੀ ਨੇ 4 ਜਨਰੇਸ਼ਨ 4 ਪੀੜ੍ਹੀਆਂ ਦੇ ਲੋਕਾਂ ਨੇ ਰੈਫਿਊਜੀਜ਼ ਨੂੰ ਘਰ ਦੇ ਵਿੱਚ ਰੱਖਿਆ, ਰੈਫਿਊਜੀਜ਼ ਨੂੰ ਖਾਣਾ ਖਵਾਇਆ, ਕਿੰਨੇ ਸਾਰੇ ਹਜ਼ਾਰਾਂ ਦੀ ਮਦਦ ਕੀਤੀ ਇਸ 100 ਸਾਲ ਦੇ ਵਿੱਚ। ਸੋ ਤੁਸੀਂ ਸੋਚੋ ਜਿਹੜੇ ਲੋਕ ਸਾਡੇ ਨਾਲ ਹੈ, ਆਪਾਂ ਨਹੀਂ ਦੇਖਦੇ ਕਿ ਉਹ ਮੁਸਲਮਾਨ ਹੈ ਕਿ ਨਹੀਂ, ਪਰ ਆਪਾਂ ਸਾਡਾ ਧਰਮ ਉਹਨਾਂ ਦਾ ਧਰਮ ਇੱਕੋ ਹੀ ਆ ਕਿ ਗਰੀਬਾਂ ਦੀ ਰੱਖਿਆ ਕਰਨੀ ਤੇ ਭੁੱਖਿਆਂ ਨੂੰ ਖਾਣਾ ਦੇਣਾ ਤੇ ਸਾਰਿਆਂ ਦੇ ਨਾਲ ਪਿਆਰ ਦੇ ਨਾਲ ਵਰਤੋਂ ਕਰਨੀ। ਤੇ ਮੈਂ ਇਹ ਦੇਖ ਕੇ ਨਾ ਮੈਨੂੰ ਇਹ ਸਭ ਤੋਂ ਵੱਡੀ ਐਕਸਪੀਰੀਅੰਸ ਇਹ ਮਿਲੀ ਆ ਕਿ ਜਿੱਥੇ ਵੀ ਆਪਾਂ ਜਾਈਏ, ਭਾਵੇਂ ਆਪਾਂ 1.25 ਲੱਖ ਹੋਈਏ, ਉੱਥੇ ਗੁਰੂ ਮਹਾਰਾਜ ਆਪਣੇ ਬੰਦੇ ਭੇਜ ਦਿੰਦਾ, ਭਾਵੇਂ ਉਹ ਕਿਸੇ ਦੇ ਵੀ ਧਰਮ ਦੇ ਹੋਣ, ਆਪਣੇ ਬੰਦੇ ਆ ਜਾਂਦੇ ਆ। ਬਿਲਕੁਲ ਬਿਲਕੁਲ ਵੀਰ ਜੀ ਕਹਿੰਦੇ ਨੇ ਕਿ ਜਿੱਥੇ ਚਾਹ ਉੱਥੇ ਰਾਹ ਬਣੀ ਜਾਂਦਾ ਹੈ। ਜਿਸ ਤੁਸੀਂ ਗਏ ਹੋ ਤੁਹਾਨੂੰ ਰੱਬ ਨੇ ਰਸਤਾ ਵੀ ਦਿਖਾ ਦਿੱਤਾ ਹੈ, ਜੇ ਤੁਸੀਂ ਚਾਹੁੰਦੇ ਸੀ ਇਹਨਾਂ ਲੋਕਾਂ ਦੀ ਮਦਦ ਕਰਨ ਦੀ, ਸੋ ਤੁਹਾਨੂੰ ਰਾਹ ਵੀ ਦਿਖਾ ਦਿੱਤਾ ਹੈ। ਸੋ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਐਕਸਪੀਰੀਅੰਸ ਜੋ ਮੈਸੇਡੋਨੀਆ ਦੇ ਵਿੱਚ ਜੋ ਵੀ ਵਾਪਰਿਆ ਐਂਡ ਹਾਊ ਜਿਸ ਤਰ੍ਹਾਂ ਰਿਫਿਊਜੀਆਂ ਦੀ ਹੈਲਪ ਹੋ ਰਹੀ ਇਸ ਬਾਰੇ ਪੂਰੀ ਸਾਨੂੰ ਜਾਣਕਾਰੀ ਦਿੱਤੀ। ਕਿਉਂਕਿ ਇੱਕ ਅੱਧਾ ਮਿੰਟ ਰਹਿ ਗਿਆ ਐਟ ਦੀ ਐਂਡ, ਇਸ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਮੈਸੇਜ ਲਵਾਂ ਆਪਣੇ ਦਰਸ਼ਕਾਂ ਦੇ ਲਈ। ਮੈਂ ਚਾਹਾਂਗੀ ਜਿਸ ਤਰ੍ਹਾਂ ਤੁਸੀਂ ਦਸੰਬਰ ਤੋਂ ਉੱਥੇ ਪਹੁੰਚੇ ਹੋਏ ਹੋ, ਆਲਮੋਸਟ ਹੁਣ ਜਨਵਰੀ ਦਾ ਐਂਡ ਹੋ ਰਿਹਾ ਹੈ, ਇਹਨਾਂ ਸਮੇਂ ਦੇ ਵਿੱਚ 2 ਮੰਥ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਫੇਸ ਕਰਨੀ ਪਈ ਹੈ? ਐਨੀ ਪ੍ਰੋਬਲਮ ਦੈਟ ਯੂ ਫੇਸ ਇਨ ਮੈਸੇਡੋਨੀਆ ਦੈਟ ਯੂ ਵੁੱਡ ਲਾਈਕ ਟੂ ਸ਼ੇਅਰ? ਭੈਣ ਜੀ ਜਿੱਥੇ ਆਪਾਂ ਸਰਵ ਕਰ ਰਹੇ ਨੇ ਨਾ, ਇੱਥੇ ਬਹੁਤ ਪ੍ਰੋਬਲਮਸ ਨੇ ਕਿਉਂਕਿ ਇਹਨਾਂ ਦੇ ਜਿਹੜੇ ਐਥਨਿਕ ਕਮਿਊਨਿਟੀਜ਼ ਹੈ, ਜਿਹੜੇ ਮੈਸੇਡੋਨੀਅਨਸ ਹੈ, ਜਿਹੜੇ ਅਲਬੇਨੀਅਨਸ ਹੈ ਤੇ ਸਰਬਸ ਜਿਹੜੇ ਵੀ ਉਸ ਏਰੀਆ ਵਿੱਚ ਇਹਨਾਂ ਦੀ ਬਣਦੀ ਨਹੀਂ, ਇਹਨਾਂ ਦੇ ਬਹੁਤ ਜੰਗਾਂ ਹੋਈਆਂ। ਸੋ ਇਹਨਾਂ ਦੇ ਵਿੱਚ ਬਹੁਤ ਕੀ ਇਹਨੂੰ ਕਿ ਲਾਈਕ ਮਿਸਟਰਸਟ ਕਿ ਇਹਨਾਂ ਨੂੰ ਦੇ ਡੋਨਟ ਟਰਸਟ ਈਚ ਅਦਰ। ਤੇ ਬਹੁਤ ਕੈਨ ਯੂ ਇਮੇਜਿਨ ਇਫ ਜੇ ਤੁਹਾਡਾ ਪਰਿਵਾਰ ਮਾਰਿਆ ਗਿਆ ਹੋਏ ਕਿਸੇ ਤੋਂ, ਜੇ ਸਰਬਸ ਨੂੰ ਸਾਰੇ ਇੱਥੇ ਚੰਗਾ ਨਹੀਂ ਸਮਝਦੇ ਕਿਉਂਕਿ ਸਰਬਸ ਨੇ ਬਹੁਤ ਅਟੈਕ ਕੀਤਾ ਸੀ ਬੋਸਨੀਆ ਕੋਸੋਵਾ ਵਾਰ ਤੇ 91-92। ਫਿਰ ਮੈਸੇਡੋਨੀਅਨਸ ਐਲਬੇਨੀਅਨਸ ਦੀ ਬਣਦੀ ਨਹੀਂ, ਐਲਬੇਨੀਅਨਸ ਸਾਡੇ ਵਰਗੇ ਆ, ਪੰਜਾਬੀਆਂ ਵਰਗੇ, ਉਹਨਾਂ ਦੀ ਧਰਤੀ ਬਿਲਕੁਲ ਕੱਟ ਕੇ ਸਾਰੇ ਦੂਸਰੇ ਮੁਲਕਾਂ ਨੂੰ ਦਿੱਤੀ ਹੋਈ ਆ, 4-5 ਮੁਲਕਾਂ ਨੂੰ ਵੰਡ ਕੇ ਲੈ ਲਈ ਅਲਬੇਨੀਅਨ ਦੀ ਧਰਤੀ। ਸੋ ਜਿਹੜੇ ਅਲਬੇਨੀਅਨਸ ਹੈ ਸਾਰੇ ਥਾਵਾਂ ਤੇ ਰਹਿ ਰਹੇ ਆ। ਸੋ ਇਹਦੇ ਵੱਲ ਦੇਖ ਕੇ ਨਾ ਮੈਨੂੰ ਲੱਗਦਾ ਕਿ ਬਹੁਤ ਔਖਾ ਸੀ ਇੱਥੇ ਸੇਵਾ ਕਰਨੀ ਬਹੁਤ। ਪਰ ਮਹਾਰਾਜ ਨੇ ਇਸ ਤਰ੍ਹਾਂ ਦੇ ਲੋਕ ਭੇਜੇ ਆ ਜਿਹੜੇ ਕਿ ਦੂਸਰਿਆਂ ਦੀ ਸੇਵਾ, ਜਿਨ੍ਹਾਂ ਨੇ ਉਹਨਾਂ ਤੇ ਭਾਵੇਂ ਹਮਲਾ ਕੀਤਾ ਹੋਵੇ ਉਹਨਾਂ ਦੀ ਸੇਵਾ ਕਰ ਰਹੇ ਨੇ। ਸਾਡੇ ਵਰਗੇ ਨੇ, ਬਿਲਕੁਲ ਸਾਡੇ ਵਰਗੇ ਨੇ ਲੋਕ। ਬਿਲਕੁਲ ਜੀ, ਬਿਲਕੁਲ ਸਿੰਘਾਂ ਵਰਗੇ ਨੇ। It's just amazing. I cannot believe that there are people like us who are living in the Balkans who and you know what, their order to protect the weak and downtrodden, they've been doing this for 800 years. Wow. And ਇਹਨਾਂ ਦੇ ਦਸਤਾਰਾਂ, ਇਹਨਾਂ ਦੇ ਦਾੜੀਆਂ ਬਿਲਕੁਲ ਸਾਡੇ ਵਰਗੀਆਂ ਨੇ। I just look at them and say wow. Wow. Wow, Viji. So that's all I can say. Vaheguru. Wow. Viji, thank you so much for your time. मैं कल्ला नहीं है. I'm surrounded by very, very powerful spiritual people. ਹਾਂਜੀ, ਅਸੀਂ ਵਾਹਿਗੁਰੂ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਐਵਰੀਥਿੰਗ ਗੋਜ਼ ਵੈਲ ਐਂਡ ਜਿਸ ਤਰ੍ਹਾਂ ਵਿਚਾਰੇ ਰਿਫਿਊਜੀ ਸਫਰ ਕਰ ਰਹੇ ਨੇ, ਹੋਪਫੁਲੀ ਇੱਕ ਦਿਨ ਇਹਨਾਂ ਨੂੰ ਵੀ ਆਪਣਾ ਘਰ ਮਿਲੇ। ਕਿਉਂਕਿ ਜਿਸ ਤਰ੍ਹਾਂ ਅਸੀਂ ਸਿੱਖ ਵਿਚਾਰੇ ਅਸੀਂ ਆਪਣਾ ਵੀ ਘਰ ਲੱਭਦੇ ਪਏ ਹਾਂ, ਅਸੀਂ ਭਟਕੇ ਹੋਏ ਹਾਂ, ਪਰ ਹੋਪਫੁਲੀ ਇਹ ਜਿਹੜੇ ਵਿਚਾਰੇ ਬੱਚਿਆਂ ਦੇ ਨਾਲ ਇਸ ਤਰ੍ਹਾਂ ਟਰੈਵਲ ਕਰ ਰਹੇ ਨੇ, ਇੰਨੇ ਦਿਨਾਂ ਤੋਂ ਟਰੈਵਲ ਕਰ ਰਹੇ ਨੇ, ਹੋਪਫੁਲੀ ਇਹਨਾਂ ਨੂੰ ਕਿਤੇ ਪਨਾਹ ਮਿਲ ਸਕੇ। ਥੈਂਕ ਯੂ ਸੋ ਮਚ ਵੀਰ ਜੀ ਫॉर योर टाइम ਕਿ ਤੁਸੀਂ ਪੂਰੇ ਸਾਨੂੰ ਵੇਰਵਾ ਦਿੱਤਾ। ਐਟ ਦੀ ਐਂਡ ਅਸੀਂ ਤਾਂ ਆਪਣੇ ਦਰਸ਼ਕਾਂ ਅੱਗੇ ਇਹੀ ਰਿਕੁਐਸਟ ਕਰ ਸਕਦੇ ਹਾਂ ਕਿ united6.org ਤੇ ਜਾ ਕੇ ਪਲੀਜ਼ ਡੋਨੇਟ ਕਰੋ, ਇਹਨਾਂ ਦੀ ਮਦਦ ਕਰੋ। ਜਿਸ ਤਰ੍ਹਾਂ ਇਹਨੇ ਗੱਲ ਕੀਤੀ ਕਿ ਥੋੜੇ ਦਿਨਾਂ ਦਾ ਹੋਰ ਰਾਸ਼ਨ ਰਹਿ ਗਿਆ, ਥੋੜੇ ਦਿਨਾਂ ਦਾ ਹੋਰ ਲੰਗਰ ਰਹਿ ਗਿਆ, ਸੋ ਪਲੀਜ਼ ਹੈਲਪ ਬਿਕੋਜ਼ ਜਿਹੜੇ ਸਰਦੀਆਂ ਨੇ ਅਪ੍ਰੈਲ ਤੱਕ ਰਹਿੰਦੀਆਂ ਨੇ, ਸੋ ਤੁਹਾਡੇ ਸਾਰਿਆਂ ਲਈ ਸਾਨੂੰ ਇਸ ਵੇਲੇ ਮਦਦ ਦੀ ਜ਼ਰੂਰਤ ਹੈ। ਸੋ ਵੀਰ ਜੀ ਥੈਂਕ ਯੂ ਸੋ ਮਚ ਫॉर योर टाइम। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਖਾਲਸਾ ਫਤਿਹ। ਵਾਹਿਗੁਰੂ ਜੀ ਕੀ ਫਤਿਹ।